ਤੇ ਮੁੰਜੀ ਦੀ ਕਟਾਈ ਵਾਸਤੇ ਜਿਹੜੀ ਮਸ਼ੀਨ ਮੰਗਵਾਈ ਹੈ ਉਹ ਵੇ ਕਬੂਟਾ ਮਸ਼ੀਨ। ਤੇ ਇਹ ਜਨਾਬ ਬਣੀ ਹੋਈ ਹੈ ਜਾਪਾਨ ਦੀ ਤੇ ਬੜੀ ਹੀ ਅੱਛੀ ਮਸ਼ੀਨ ਹੈ, ਬੜੀ ਸਾਫ਼ ਸੁਥਰੀ ਕਟਾਈ ਕਰਦੀ ਹੈ। असा ये पॉइंट भी लै ली सी। ठीक है। तो पहला सीजन है अलहमदुल्ला बहुत अच्छा रहा जी जी। और इसकी कटाई जी एकड़ हिसाब नाल लिया जाए तो हाँ कोई 4.25 4.5 एकड़ के करीब 400 के करीब कटाई कर चुके हैं। 4 किले एक दिन ਦੇ ਵਿੱਚ ਕਿੰਨੇ ਕਿੱਲੇ ਤੁਸੀਂ ਕੱਟ ਲਏ? एक दिन के एवरेज जी इस मशीन की कबूटा SR 65 की जी हाँ जी। हाँ 7 एकड़ 8 एकड़ तक हाँ जी 8 तो 9 एकड़ कटाई की। ਮਾਸ਼ਾਅੱਲਾ। इस तो ਇਹ ਜੀ ਦੇਖ ਸਕਦੇ ਹੋ ਮੁੰਜੀ ਦਾ ਸ਼ਾਹਕਾਰ ਬੜੀ ਤੇਜ਼ ਜਨਾਬ ਮਸ਼ੀਨ ਜਿਹੜੀ ਚੱਲ ਰਹੀ ਹੈ ਔਰ ਜਿਹੜਾ अस्सलामु अलैकुम दोस्तों, शुरू अल्लाह के नां तो ਜਿਹੜਾ बड़ा मेहरबान नहायत रहम करने वाला ਜਿਹੜਾ ਜ਼ਮੀਨ ਅਸਮਾਨ ਦਾ ਮਾਲਕ ਹੈ ਜਿਹਦੀ ਇਜਾਜ਼ਤ ਤੋਂ ਬਗੈਰ ਕੋਈ ਪਤਾ ਹਰਕਤ ਨਹੀਂ ਕਰ ਸਕਦਾ। ਕੌਣ ਕਹਦੇ ਤੇ ਦੁਨੀਆ ਦੇ ਸਾਰੇ ਕੰਮ ਹੋ ਜਾਣ। ਮੈਂ ਤੁਹਾਡਾ ਦੋਸਤ ਸੁਲਤਾਨ ਸ਼ੇਖ ਤੇ ਤੁਸੀਂ ਵੇਖਣ ਦੇ ਮੇਰਾ YouTube ਚੈਨਲ ਔਰ Facebook ਪੇਜ ਆਪਣਾ ਪੰਜਾਬੀ ਵਲੌਗ। ਮੈਂ ਜਨਾਬ ਇਸ ਵੇਲੇ ਖੜਾ ਵਾਂ ਆਪਣੇ ਖੇਤਾਂ ਦੇ ਵਿੱਚ ਔਰ ਇਹ ਖੇਤ ਨੇ ਮੁੰਜੀ ਦੇ ਜਿਹਦੇ ਅੰਦਰ ਕਟਾਈ ਕੀਤੀ ਜਾਣ ਰਹੀ ਹੈ ਮੁੰਜੀ ਦੀ। ਤੇ ਮੁੰਜੀ ਦੀ ਕਟਾਈ ਵਾਸਤੇ ਜਿਹੜੀ ਮਸ਼ੀਨ ਮੰਗਵਾਈ ਹੈ ਉਹ ਵੇ ਕਬੂਟਾ ਮਸ਼ੀਨ। ਤੇ ਇਹ ਜਨਾਬ ਬਣੀ ਹੋਈ ਹੈ ਜਾਪਾਨ ਦੀ ਤੇ ਬੜੀ ਹੀ ਅੱਛੀ ਮਸ਼ੀਨ ਹੈ, ਬੜੀ ਸਾਫ਼ ਸੁਥਰੀ ਕਟਾਈ ਕਰਦੀ ਹੈ। ਇਹਦੇ ਨਾਲ ਪਰਾਲੀ ਜਿਹੜੀ ਹੈ ਉਹ ਅਲੱਗ ਹੁੰਦੀ ਹੈ ਤੇ ਜਿਹੜੀ ਮੁੰਜੀ ਹੈ ਉਹ ਬਿਲਕੁਲ ਅਲੱਗ ਹੋ ਜਾਂਦੀ ਹੈ। ਔਰ ਮੁੰਜੀ ਇਸ ਕਦਰ ਸਾਫ਼ ਸੁਥਰੀ ਹੈ ਕਿ ਇਸ ਤਰ੍ਹਾਂ ਹੀ ਲੱਗਦੇ ਜਿਸ ਤਰ੍ਹਾਂ 70 ਦੀ ਮੁੰਜੀ ਜਿਹੜੀ ਹੈ ਨਾ ਅਸੀਂ ਇਹ ਇਕੱਠੀ ਕੀਤੀ ਹੈ। ਤੇ ਇਸ ਮਸ਼ੀਨ ਦੇ ਫਾਇਦੇ ਔਰ ਇਸ ਮਸ਼ੀਨ ਦੀ ਜਿਹੜੀ ਖਸੂਸੀਅਤ ਹੈ ਉਹ ਅਸੀਂ ਜਾਣਾਂਗੇ ਭਾਈ ਜਾਨ ਹੋਣਾ ਕੋ। ਇਹ ਨੇ ਇਸ ਮਸ਼ੀਨ ਦੇ ਮਾਲਕ ਔਰ ਇਸ ਮਸ਼ੀਨ ਦੇ ਡਰਾਈਵਰ। ਤੇ ਇਹਨਾਂ ਕੋ ਪੁੱਛਨੇ ਆ ਕਿ ਇਸ ਮਸ਼ੀਨ ਦੇ ਫਾਇਦੇ ਕਿੰਨੇ ਨੇ, ਇਸ ਮਸ਼ੀਨ ਦੀ ਮਾਲੀਅਤ ਕਿੰਨੀ ਹੈ ਔਰ ਇਹ ਮਸ਼ੀਨ ਜਿਹੜੀ ਹੈ ਇਹ ਕਿੰਨੀ ਦੇਰ ਦੇ ਵਿੱਚ ਕਿੱਲਾ ਜਿਹੜਾ ਨਾ ਉਹ ਮੁੰਜੀ ਦਾ ਵੜ ਦਿੰਦੀ ਹੈ। अस्सलाम वालेकुम भाई जी वालेकुम सलाम। की हाल है जनाब? ठीक हो अल्हम्दुलिल्लाह। जनाब केड़ी जगह ते तुसी? भाजी नाम मेरा सानूला है जी जी। मैं खंडूचीਆਂ में रहने वाला हूं, तहसील डस्के के अंदर। जी जी। ठीक हो गया। ਤੇ ਇਧਰ ਟੁਰਦੇ ਫਿਰ ਐਸੇ ਕਟਾਈ ਦੀ ਤਲਾਸ਼ ਵਿੱਚ ਜੀ ਜੀ। ਇੱਥੇ ਪਹਿਲੀ ਮਿਲੀ ਹੈ 2-3 ਦਿਨ ਹੋ ਗਏ ਸਾਨੂੰ ਕਟਾਈ ਕਰਦੇ ਆ। ठीक है। ਤੇ ਅਲਹਮਦੁਲਿਲਾ ਪਹਿਲਾ ਸੀਜ਼ਨ ਹੈ ਮੇਰਾ। जी जी। ਇਹ ਮਸ਼ੀਨ ਮੈਂ ਪਰਚੇਜ਼ ਕੀਤੀ ਹੈ ਰੀਕੰਡੀਸ਼ਨ। की किन्नी की कीमत है जी ਇਹਦੀ? ਇਹਦੀ ਕੀਮਤ ਜਿਹੜੀ ਹੈ ਨਾ ਮਾਰਕੀਟ ਦੇ ਵਿੱਚ 35 ਤੋਂ 36 ਲੱਖ ਰੁਪਇਆ। जी जी। ਠੀਕ ਹੈ। ਤੇ ਉਸ ਦੇ ਲਿਹਾਜ਼ ਨਾਲ ਅਸੀਂ ਪਰਚੇਜ਼ ਕੀਤੀ ਹੈ। ਹਾਂਜੀ। ਵੈਸੇ 5 ਟਾਪੀ ਬਣਾਉਂਦੀ ਹੈ, 6 ਟਾਪੀ ਜਿਹੜੀ ਹੈ ਉਹਦੀਆਂ ਕੀਮਤਾਂ ਜ਼ਿਆਦਾ ਨੇ। जी जी। ਤੇ ਅਸੀਂ ਇਹ 5 ਟਾਪੀ ਲੈ ਲਈ ਸੀ। ठीक ਠੀਕ है। ਹੈ। ਤੇ ਪਹਿਲਾ ਸੀਜ਼ਨ ਹੈ ਅਲਹਮਦੁਲਿਲਾ ਬਹੁਤ ਅੱਛਾ ਰਿਹਾ। जी जी। ਔਰ ਇਸ ਦੀ ਕਟਾਈ ਜਿਹੜੀ ਏਕੜਾਂ ਹਿਸਾਬ ਨਾਲ ਲਿਆ ਜਾਏ ਤਾਂ ਹਾਂ ਕੋਈ 4.25 4.5 ਏਕੜ ਦੇ ਕਰੀਬ 400 ਦੇ ਕਰੀਬ ਕਟਾਈ ਕਰ ਚੁੱਕੇ ਹਾਂ। 400 एकड़ ਦੇ ਕਰੀਬ। ਜੀ। 1 ਕਿੱਲੇ ਵਾਸਤੇ ਕਿੰਨਾ ਟਾਈਮ ਲੱਗ ਜਾਂਦਾ? 1 ਕਿੱਲੇ ਵਾਸਤੇ ਘੰਟੇ ਤੋਂ 1.5 ਘੰਟਾ। ਤੇ ਇਹਦੀ ਖਸੂਸੀਅਤ ਕੀ ਹੈ ਕਿ ਅਸੀਂ ਵੇਖਣ ਦੇ ਆ ਕਿ ਆ ਜਿਹੜੀ ਪਰਾਲੀ ਹੈ ਨਾ ਹਾਂਜੀ ਇਹ ਅਲੱਗ ਹੈ ਔਰ ਥੱਲੇ ਕੋਈ ਆਪਣਾ ਜਨਾਬ ਕੋ ਮੁੰਜੀਆਂ ਸਾਨੂੰ ਮੁੰਜਰਾਂ ਜਿਹੜੀਆਂ ਨਾ ਨਜ਼ਰ ਨਹੀਂ ਆਉਂਦੀਆਂ। ਉਹਦੀ ਖਸੂਸੀਅਤ ਇਹ ਵੇ ਕਿ ਭਾਜੀ ਹੈ ਜਿਹੜੀ ਕਬੂਟਾ ਮਸ਼ੀਨ ਹੈ ਇਸ ਦੀ ਕਟਾਈ ਦਾ ਫਾਇਦਾ ਇਹ ਵੇ ਜੀ ਜੀ। ਪਰਾਲੀ ਜਿਹੜੀ ਇਸਤੇਮਾਲ ਚ ਆਉਂਦੀ ਹੈ ਠੀਕ ਹੋ ਗਿਆ। ਜੀ ਜੀ। ਉਸ ਤੋਂ ਬਾਅਦ ਦਾਣੇ ਸਾਫ਼ ਸੁਥਰੇ ਨਿਕਲਦੇ ਨੇ। ਜੀ ਕਿੱਲੇ ਦੇ ਮਗਰ ਐਵਰੇਜ 2 ਤੋਂ 3 ਮਣ ਦੀ ਐਵਰੇਜ ਜ਼ਿਆਦਾ ਨਿਕਲਦੀ ਹੈ ਜੀ ਜੀ। ਕਬੂਟਾ ਮਸ਼ੀਨ ਨਾਲ ਹਾਰਡਵੇਸਟ ਦਾ ਮਤਲਬ। ਠੀਕ ਹੈ। ਉਸ ਤੋਂ ਬਾਅਦ ਇਹ ਮਾਲਕ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਕਿਉਂਕਿ 2-3 ਮਣ ਵੀ ਮਾਲਕ ਦੇ ਦਾਣੇ ਵੱਧ ਜਾਂਦੇ ਨੇ ਜਦੋਂ ਮੁੰਜੀ ਜੀ ਜੀ। ਤੇ ਉਹਦਾ ਸਮਝ ਲਓ ਕਟਾਈ ਨਿਕਲ ਜਾਂਦੀ ਹੈ। ਠੀਕ ਹੈ ਜੀ। ਇਹ ਪਰਾਲੀ ਜਿਹੜੀ ਅਲੱਗ ਵੇਚ ਲੈਂਦੇ ਨੇ ਜਾਂ ਮਾਲ ਦੇ ਇਸਤੇਮਾਲ 'ਚ ਹੋ ਜਾਂਦੀ ਹੈ। ਤੇ ਉਸ ਤੋਂ ਇਲਾਵਾ ਇਹ ਦੱਸੋ ਸਾਨੂੰ ਕਿ 1 ਕਿੱਲੇ ਦੇ ਤੁਸੀਂ ਕਿੰਨੇ ਪੈਸੇ ਲੈਂਦੇ ਹੋ? ਅਸੀਂ 1 ਕਿੱਲੇ ਦੇ ਕਟਾਈ ਦਾ ਇਹ ਵੇ ਕਿ 14-15 ਹਜ਼ਾਰ ਰੁਪਏ ਇਸ ਟਾਈਮ ਮੌਜੂਦਾ ਚੱਲਦਾ ਪਿਆ। ਜੀ ਜੀ। ਠੀਕ ਹੋ ਗਿਆ। ਅਗਰ ਅਸੀਂ ਸਟਾਰਟ ਕੀਤਾ ਸੀ ਤਾਂ 12-13 ਹਜ਼ਾਰ ਰੁਪਏ ਤੋਂ ਸਟਾਰਟ ਕੀਤਾ ਸੀ, 17 ਹਜ਼ਾਰ ਤੱਕ 18 ਹਜ਼ਾਰ ਤੱਕ ਵੀ ਲਿਆ। ਜੀ ਜੀ। ਹੁਣ ਫਿਰ ਸਮਝੋ ਬੈਕ ਆ ਗਏ ਆ। ਜੀ ਜੀ। ਹੁਣ ਜਿਵੇਂ ਸਟਾਰਟ ਹੀ ਉਵੇਂ ਐਂਡ ਆ ਗਿਆ। ਠੀਕ ਹੈ। ਠੀਕ ਹੈ। ਜਿਵੇਂ ਪਹਿਲੇ 2-2 ਏਕੜ 3-3 4-4 ਏਕੜ ਮਿਲਦੇ ਹਨ ਕਟਾਈ ਥੋੜੀ ਚਲੋ ਯਾਰ ਗੁਜ਼ਾਰਾ ਕਰੀਏ। ਜੀ ਜੀ। ਹੁਣ ਵੀ ਉਹ ਨਵੀਅਤ ਆ ਗਈ ਕਿ ਐਂਡ ਹੋ ਗਿਆ ਮਸ਼ੀਨਾਂ ਫਾਰਗ ਹੋਣ ਡਈਆਂ ਨੇ। ਹਾਂਜੀ। ਤੇ ਅਸੀਂ ਇਹਨਾਂ ਜਿਹੜੀ ਵੀ 12000 13000 14000 ਤੇ ਮਿਲਦੀ ਕਟਾਈ ਅਸੀਂ ਕਰਦੇ ਜਾ ਰਹੇ ਹਾਂ। ਤੁਹਾਨੂੰ ਇਹਦੇ ਵਿੱਚੋਂ ਕੁਝ ਮਿਲਦਾ ਵੀ? ਜੀ ਅਲਹਮਦੁਲਿਲਾ ਦੇ ਵਿੱਚ ਸਾਨੂੰ ਰੋਜ਼ੀ ਬਚਦੀ ਹੈ। ਜੀ ਜੀ। ਠੀਕ ਹੈ। ਤੇ ਅਸੀਂ ਉਹਦੇ ਮੁਤਾਬਕ ਇਸ ਨੂੰ ਕਟਾਈ ਕਰਦੇ ਜਾ ਰਹੇ ਹਾਂ। 1 ਕਿੱਲੇ ਇੱਕ ਦਿਨ ਦੇ ਵਿੱਚ ਕਿੰਨੇ ਕਿੱਲੇ ਤੁਸੀਂ ਕੱਟ ਲੈਂਦੇ? ਇੱਕ ਦਿਨ ਦੇ ਵਿੱਚ ਐਵਰੇਜ ਜਿਹੜੀ ਇਸ ਮਸ਼ੀਨ ਦੀ ਕਬੂਟਾ SR 65 ਦੀ ਜਿਹੜੀ ਹੈ ਹਾਂਜੀ। ਆਹ 7 ਏਕੜ 8 ਏਕੜ ਤੱਕ ਹਾਂ ਇਹਦੀ 8 ਤੋਂ 9 ਏਕੜ ਕਟਾਈ ਕੀਤੀ ਹੈ। ਮਾਸ਼ਾਅੱਲਾ। ਇਸ ਤੋਂ ਪਿੱਛੇ ਇਹ ਡੇਲੀ ਦੀ ਐਵਰੇਜ ਜਿਹੜੀ ਹੈ ਨਾ ਜੀ, ਜੀ। 8 ਤੋਂ 9 ਏਕੜ ਦੀ ਕਟਾਈ ਸਾਡੀ ਹੈ ਸੀ। ਬਹੁਤ ਅੱਛਾ ਜੀ। ਠੀਕ ਹੈ। ਹੁਣ ਜਿਵੇਂ ਕਟਾਈ 2 ਏਕੜ ਮਿਲ 3 ਮਿਲਦੀ ਉਹ ਹੀ ਕਟਾਈ ਕਰਨੀ ਹੈ ਨਾ। ਅੱਗੇ ਹੁਣ ਜੇ ਕੱਟੀ ਤਾਂ ਫਿਰ ਕੀ ਕਰ ਸਕਦੇ ਹਾਂ। ਜੀ ਬਹੁਤ ਅੱਛਾ ਜੀ। ਹਾਂਜੀ। ਅੱਛਾ ਜੀ, ਦੇਖ ਸਕਦੇ ਹੋ ਭਾਈ ਹੁਣਾਂ ਦੇ ਤੁਸੀਂ ਗੱਲਾਂ ਸੁਣੀਆਂ ਨੇ ਮਾਸ਼ਾਅੱਲਾ। ਉਹਨਾਂ ਕਿਹਾ ਤੇ ਬਹੁਤ ਹੀ ਫਾਇਦੇ 'ਚ ਨੁਕਸਾਨ ਕਿਸੇ ਨੂੰ ਨਹੀਂ ਦਿੰਦੀ, ਨਾ ਜੀ। ਜ਼ਮੀਨ ਨੂੰ ਦਿੰਦੀ ਨਾ ਮਾਲਕ ਨੂੰ ਦਿੰਦੀ ਹੈ। ਲਓ ਜੀ, ਹੁਣ ਤੁਹਾਨੂੰ ਅਸੀਂ ਦਿਖਾਣੇ ਆ ਇਹਨਾਂ ਦੀ ਕਟਾਈ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਔਰ ਇਹਦੇ ਚੋਂ ਦਾਣੇ ਜਿਹੜੇ ਨੇ ਮੁੰਜੀ ਉਹ ਕਿਸ ਤਰ੍ਹਾਂ ਅਲੱਗ ਕੀਤੀ ਜਾਂਦੀ ਹੈ। ਤੇ ਤੁਹਾਨੂੰ ਮਸ਼ੀਨ ਦੀ ਵੀ ਜਿਹੜੀ ਹੈ ਨਾ ਸਾਰੀ
ਅਸੀਂ ਪਾਰਟਸ ਜਿਹੜੇ ਨੇ ਉਹ ਅਸੀਂ ਦਿਖਾਉਂਦੇ ਹਾਂ। ਤੇ ਆਓ ਚੱਲਦੇ ਹਾਂ ਜਨਾਬ ਅਸੀਂ ਮਸ਼ੀਨ ਦੀ ਤਰਫ। ਹੈ ਜੀ ਮਾਸ਼ਾਅੱਲਾ ਮਸ਼ੀਨ ਹੈ ਤੇ ਇਹ ਜਨਾਬ ਇਹਦੇ ਅਗਲੇ ਜਿਹੜੇ ਨੇ ਨਾ ਸੁੰਬ ਜਿਹਦੇ ਜ਼ਰੀਏ ਜਹਾਜ਼ ਕਿਹਾ ਜਾਂਦਾ ਇਹਨਾਂ ਨੂੰ ਜੀ ਕੀ ਕਿਹਾ ਜਾਂਦਾ? ਜਹਾਜ਼ ਕਿਹਾ ਜਾਂਦਾ ਜੀ। ਇਹ ਜੀ ਇਹਦੇ ਜਹਾਜ਼ ਨੇ ਜਿਹਦੇ ਜ਼ਰੀਏ ਨੇ ਮੁੰਜੀ ਨੂੰ ਉੱਪਰ ਉਠਾਣਾ ਚੁੱਕਣਾ ਹੈ ਤੇ ਅੱਗੇ ਸਿਸਟਮ ਦੇ ਵਿੱਚ ਜਿਹੜਾ ਨਾ ਭੇਜੀ ਜਾਣਾ ਵੇ। ਮਾਸ਼ਾਅੱਲਾ ਜੀ ਬੜੀ ਜਦੀਦ ਮਸ਼ੀਨ ਹੈ। ਔਰ ਇਹ ਜਿਹੜਾ ਇਹਦਾ ਪਿੱਛੇ ਪੜੋਲਾ ਨਜ਼ਰ ਆਉਣ ਡਿਆ ਇਹ 15 ਤੋਂ 16 ਮਣ ਦਾ ਜਿਹੜਾ ਨਾ ਇਹ ਪੜੋਲਾ ਵੇ। ਹਾਂਜੀ ਇਹ ਸਿਰਫ ਜੀ ਇਹ ਵੇ ਇਹਦਾ ਇਹ ਜੀ ਦਾਣੇ ਸਟਾਕ ਕਰਨ ਵਾਲਾ ਇਹਦਾ ਟੈਂਕ ਹੈ ਸਕਾਈ ਪ੍ਰੋ ਰੋਡ ਤੇ ਮਾਸ਼ਾਅੱਲਾ SR 65 ਇਹਦਾ ਬੈਜ ਨੰਬਰ ਹੈ ਤੇ ਇਹ ਜਨਾਬ ਡਰਾਈਵਰ ਦੀ ਇਹ ਸੀਟ ਜਿੱਥੇ ਬਹਿ ਕੇ ਉਹਨੇ ਸਾਰੇ ਸਿਸਟਮ ਨੂੰ ਜਿਹੜਾ ਨਾ ਇਹਨੂੰ ਚਲਾਉਣਾ। ਇਹਦੇ ਵਿੱਚ ਥੋੜੀ ਸਾਰੀ ਫਨੀ ਖਰਾਬੀ ਪੈ ਗਈ ਹੈ ਕਿ ਇਹਦਾ ਜਿਹੜਾ ਬੈਲਟ ਹੈ ਉਹ ਜਨਾਬ ਇਸ ਵੇਲੇ ਹੋ ਗਿਆ ਬ੍ਰੇਕ ਤੇ ਜੋ ਹੀ ਇਨਸ਼ਾਅੱਲਾ ਬੈਠਦੇ ਨੇ ਉੱਪਰ ਤੁਹਾਨੂੰ ਦਿਖਾਉਂਦੇ ਆ ਜੀ ਇਹਦੀ ਖਸੂਸੀਅਤ। ਇਹਦੇ ਮੁਕੰਮਲ ਚੈਨ ਜਿਹੜੇ ਨੇ ਇਹ ਤੁਹਾਨੂੰ ਨਜ਼ਰ ਆ ਰਹੇ ਨੇ। ਇਹ ਜੀ ਦੇਖ ਸਕਦੇ ਹੋ ਮੁੰਜੀ ਦਾ ਸ਼ਾਹਕਾਰ ਗਬੂਟਾ ਮਸ਼ੀਨ ਕਿਸ ਕਦਰ ਜਨਾਬ ਸਫਾਈ ਦੇ ਨਾਲ ਜਿਹੜੀ ਹੈ ਇਹ ਕਟਾਈ ਕਰ ਰਹੀ ਹੈ ਤੇ ਇਹਨੂੰ ਕਹਿੰਦੇ ਨੇ ਜਨਾਬ ਇੱਕ ਪਾਏਦਾਰ ਮਸ਼ੀਨ। ਇਹ ਦੇਖ ਸਕਦੇ ਹੋ ਪਰਾਲੀ ਜਿਹੜੀ ਹੈ ਉਹ ਅਲੱਗ ਕਰਦੀ ਜਾਣ ਰਹੀ ਹੈ ਔਰ ਜਿਹੜੀ ਮੁੰਜੀ ਹੈ ਉਹਨੂੰ ਅਲੱਗ ਕਰਦੀ ਜਾਣ ਰਹੀ ਹੈ। ਬੜੀ ਤੇਜ਼ ਜਨਾਬ ਮਸ਼ੀਨ ਜਿਹੜੀ ਚੱਲ ਰਹੀ ਹੈ ਔਰ ਜਿਹੜਾ ਜਿਨ੍ਹਾਂ ਦਾ ਕੰਮ ਹੈ ਉਹ ਘੰਟਿਆਂ ਦੇ ਵਿੱਚ ਜਿਹੜੀ ਹੈ ਖਤਮ ਕਰਨ ਵਾਲੀ ਮਸ਼ੀਨ ਹੈ। ਜੀ ਸਾਡੇ ਵੇਖਦਿਆਂ ਮਸ਼ੀਨ ਜਿਹੜੀ ਹੈ ਨਾ ਇਹ ਜਨਾਬ ਫਸਲ ਦਾ ਸਫਾਇਆ ਕਰਦੀ ਜਾਣ ਰਹੀ ਹੈ। ਇਹ ਦੇਖ ਸਕਦੇ ਹੋ ਕਿ ਪਿੱਛੇ ਜਿਹੜੀ ਪੂਰੀ ਲਾਈਨ ਲੱਗਣ ਡਈ ਹੈ ਪਰਾਲੀ ਵੀ ਲੱਗਣ ਡਈ ਹੈ ਔਰ ਬੜੇ ਸਾਫ਼ ਸੁਥਰੇ ਤਰੀਕੇ ਦੇ ਨਾਲ ਪਰਾਲੀ ਜਿਹੜੀ ਹੈ ਨਾ ਇੱਕ ਸਾਈਡ ਤੇ ਇਹ ਕੱਢਦੀ ਜਾਣ ਡਈ ਹੈ। ਜਦੋਂ ਵੀ ਜਨਾਬ ਤੁਸੀਂ ਕੰਮ ਕਰਵਾਉਣਾ ਹੋਏ ਪਰਾਲੀ ਨੂੰ ਅਲੱਗ ਕਰਵਾਉਣਾ ਹੋਏ ਤੇ ਇਸ ਮਸ਼ੀਨ ਦੀ ਜਿਹੜੀ ਹੈ ਨਾ ਉਹ ਮਦਦ ਲਵੋ। ਬੜੇ ਆਸਾਨੀ ਦੇ ਨਾਲ ਔਰ ਬੜੀ ਸਾਫ਼ ਸੁਥਰੇ ਤਰੀਕੇ ਦੇ ਨਾਲ ਇਹ ਦਾਣੇ ਅਲੱਗ ਕਰਦੀ ਹੈ। काफ़ी रकबा जड़ा ना इस मशीन ने 1 ਤੋਂ 2 मिनट के अंदर जड़ा ना वो क्लीयर कर दिता तो हूँ लैके जान दे दूसरी तरफ तो उधरों भी ये कटाई जी ना शुरू करन दे।
बहुत आला जनाब, ज़बरदस्त सफाई, ज़बरदस्त कटाई और बहुत तेज़ कटाई। जी हूँ दाने कटन का जो मरहला है वो शुरू हो चुका है। ये देख सकते हो इस कदर सफाई के नाल ਜਿਹੜੇ ਨਾ वो दाने के जो कटे जा रहे हैं। मशीन की कारकर्दगी, मशीन की खसूसियात, मशीन के जनाब वसी तर काम जोड़े ने अगर तुहानू चंगे लगन तो कमेंट बॉक्स के विच जरूर दसना कि तुहानू मशीन कैसी लगी है। दोस्तों साड़ी अज की वीडियो हो गई है मुकम्मल। अगर मेरी वीडियो लगे अच्छी तो मेरी वीडियो ने एक लाइक कर देना, और जो दोस्त मेरे चैनल पर नए ने वो जल्दी जल्दी मेरे चैनल को सबसक्राइब कर दो, ताकि आने वाली इस तरह की इनफॉर्मेटिव वीडियो जी है वो तुहानू बर वक्त मिलती रहे। मैनू दवो इजाज़त, अल्लाह हाफिज़।